तही प्रकाश हमारा पयो, पटना साहिब बिखे पब लयो। ਗੁਰਦੁਆਰਾ ਬ੍ਰਿਸਬਨ ਸਿੱਖ ਟੈਂਪਲ ਲੋਗਨ ਰੋਡ ਵਿੱਚ ਸੰਗਤਾਂ ਦੇ ਸਹਿਯੋਗ ਨਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਵੇਰੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਉਪਰੰਤ ਸ਼ਬਦ ਕੀਰਤਨ ਸਰਵਣ ਕੀਤੇ ਗਏ। ਇਸ ਮੌਕੇ ਸਿੰਘੂ ਟਿਕਰੀ ਅਤੇ ਗਾਜ਼ੀਆਬਾਦ ਬਾਰਡਰ ਤੇ ਕਿਸਾਨੀ ਹੱਕਾਂ ਲਈ ਸ਼ਹੀਦ ਹੋਏ ਨੌਜਵਾਨਾਂ, ਬਜ਼ੁਰਗਾਂ ਅਤੇ ਮਾਤਾਵਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪੰਜ ਪਿਆਰਿਆਂ ਦੀ ਮੌਜੂਦਗੀ ਵਿੱਚ ਨਿਸ਼ਾਨ ਸਾਹਿਬ ਦੀ ਸੇਵਾ ਨਿਭਾਈ ਗਈ। ਇਸ ਮੌਕੇ ਸੇਵਾਦਾਰ ਅਤੇ ਪ੍ਰਬੰਧਕਾਂ ਵੱਲੋਂ ਕੁਝ ਸੰਦੇਸ਼ ਦਿੱਤੇ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਿੱਖ ਸੰਗਤਾਂ ਨੂੰ ਅੱਜ ਧੰਨ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਅਤੇ ਸਮੂਹ ਗੁਰਦੁਆਰਾ ਸਾਹਿਬ ਬ੍ਰਿਸਬਨ ਸਿੱਖ ਟੈਂਪਲ ਦੀ ਸਾਧ ਸੰਗਤ ਅਤੇ ਕਮੇਟੀ ਵੱਲੋਂ ਆਈ ਸੰਗਤ ਦੀ ਬਹੁਤ ਬਹੁਤ ਵਧਾਈਆਂ। ਗੁਰੂ ਸਾਹਿਬ ਸਰਬੱਤ ਸਾਧ ਸੰਗਤ ਨੂੰ, ਸਿੱਖ ਜਗਤ ਨੂੰ ਚੜ੍ਹਦੀ ਕਲਾ ਬਖਸ਼ਣ ਅਤੇ ਸੰਸਾਰ ਵਿੱਚ ਸੁੱਖ ਵਰਤਾਉਣ, ਇਸ ਮਹਾਮਾਰੀ ਤੋਂ ਬਚਾ ਕੇ ਰੱਖਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਸ੍ਰੀ ਅਕਾਲ। वाहिगुरु जी का खालसा, वाहिगुरु जी की फतेह। काहू को भरोसो है जमीन को जमाने बीच, काहू को भरोसो जोर चातरी जहाज पै, काहू को भरोसो देव बानियर पारसी को, काहू को भरोसो है कुटुंबी करायो काज पै, काहू को भरोसो भारी शाह पातशाह मीश, काहू को भरोसो संत गिरीब की मिजाज पै, काहू को भरोसो जोर चातरी चलाकी चौक, मोको तो भरोसो गुरु ग्रंथ महाराज पै। ऐसे सतगुरु दीन दयाल धन श्री गुरु ग्रंथ साहिब महाराज जी, जिन्हां नूं सतगुरु धन श्री गुरु गोबिंद सिंह महाराज ने गद्दी बख्शी, ऐसे सतगुरु जी का अज असीं गुरपुरब मना रहे हैं ਅਤੇ ਸੰਗਤਾਂ ਨੂੰ ਨਾਲ ਹੀ ਨਵੇਂ ਸਾਲ ਦੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰਪੁਰਬ ਦੀਆਂ ਅਤੇ ਨਾਲ ਹੀ ਕਿਸਾਨੀ ਮੋਰਚੇ ਦੀ ਜਿੱਤ ਦੀਆਂ ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ। ਅਸੀਂ ਸਤਿਗੁਰ ਅੱਗੇ ਇਹੀ ਅਰਦਾਸ ਕਰਦੇ ਹਾਂ ਕਿ ਇਸ ਭਿਆਨਕ ਬਿਮਾਰੀ ਤੋਂ ਸਮੂਹ ਦੁਨੀਆ ਨੂੰ ਸਤਿਗੁਰੂ ਜੀ ਨਿਜਾਤ ਦਿਵਾਉਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਮੂਹ ਸਾਧ ਸੰਗਤ ਨੂੰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ। ਨਵਾਂ ਸਾਲ ਜਿਹੜਾ ਚੜ੍ਹਿਆ ਹੈ, ਸਾਧ ਸੰਗਤ ਨੂੰ ਉਹਨਾਂ ਦੀਆਂ ਲੱਖ ਲੱਖ ਵਧਾਈਆਂ ਹੋਣ। ਜਿਹੜੀ ਹੈ ਨਾਮਰਾਦ ਬਿਮਾਰੀ ਚੱਲਦੀ ਹੈ ਕਰੋਨਾ ਨੂੰ, ਪਰਮੇਸ਼ਰ ਕਰੀ ਆਪਾਂ ਸਾਰੇ ਰਲ ਕੇ ਅਰਦਾਸ ਕਰੀਏ ਸਾਰਿਆਂ ਨੂੰ ਇਹ ਬਿਮਾਰੀ ਤੋਂ ਨਿਜਾਤ ਮਿਲੇ। ਸਾਰੇ ਆਪਣੇ ਦੇਸਾਂ ਪ੍ਰਦੇਸਾਂ ਵਿੱਚ ਬੈਠੇ ਵੀਰ ਭੈਣ ਜੋ ਵੀ ਸੰਗਤਾਂ ਨੇ ਸੁਖੀ ਵਸਣ, ਪਰਮੇਸ਼ਰ ਆਪ ਜੀ ਕਿਰਪਾ ਕਰਨ। ਜਿਹੜੇ ਵੀਰ ਸਾਡੇ ਭਰਾ ਜਿਹੜੇ ਸਟੂਡੈਂਟ ਜਾਂ ਉਹਦੇ ਵੀ ਬਾਹਰ ਆਪਣੇ ਇੰਡੀਆ ਵਿੱਚ ਫਸੇ ਨੇ, ਇੱਥੇ ਆਉਣਾ ਚਾਹੁੰਦੇ ਨੇ, ਕਿਰਪਾ ਕਰੇ ਮਾਲਕ ਉਹਨਾਂ ਤੇ ਵੀ ਦਇਆ ਕਰੇ ਤੇ ਉਹ ਆਪਣੇ ਕਲਾਸਾਂ ਲਾਉਣ ਇੱਥੇ ਆਣ ਕੇ ਤੇ ਇੱਥੇ ਆਣ ਕੇ ਗੁਰੂ ਘਰਾਂ ਵਿੱਚ ਹਾਜ਼ਰੀਆਂ ਭਰਨ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਸਾਗਰ ਤੇ ਕੱਢ ਲੈ ਰਾਤ ਵੇਲੇ ਅਲੌਕਿਕ ਨਜ਼ਾਰਾ ਦੇਖਣ ਨੂੰ ਮਿਲਿਆ। ਕੋਵਿਡ ਕਾਰਨ ਲੋਕਾਂ ਦਾ ਜ਼ਿਆਦਾ ਇਕੱਠ ਨਹੀਂ ਹੋ ਸਕਿਆ, ਪਰ ਗੁਰੂ ਘਰ ਵੱਲੋਂ ਲੋਕਾਂ ਨੂੰ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰਨ ਲਈ ਕਿਹਾ ਗਿਆ ਅਤੇ ਫ੍ਰੀ ਮਾਸਕ ਵੰਡੇ ਗਏ। ਗੁਰੂ ਕਾ ਲੰਗਰ ਸਵੇਰ ਤੋਂ ਹੀ ਅਟੁੱਟ ਵਰਤ ਰਿਹਾ ਸੀ।
ਆਪੇ ਗੁਰ ਚੇਤਾ ਪ੍ਰਾਨਮੀਤ ਪਰਮਾਤਮਾ ਗੁਰ ਉਤਮ ਪੂਰਾ 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 ਗੁਰ ਉਤਮ ਪੂਰਾ ਗੁਰ ਉਤਮ ਪੂਰਾ ਗੁਰੂ ਕੇ ਲੰਗਰ ਦਾ ਸਿਲਸਿਲਾ ਦੇਰ ਰਾਤ ਤੱਕ ਵੀ ਜਾਰੀ ਰਿਹਾ। ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਵਿਸ਼ੇਸ਼ ਰੂਪ ਵਿੱਚ ਆਤਿਸ਼ਬਾਜ਼ੀ ਵੀ ਚਲਾਈ ਗਈ। ਗੁਰੂ ਗੋਬਿੰਦ ਸਿੰਘ ਦੀ ਵਿਚਾਰਧਾਰਾ ਨੇ ਮਨੁੱਖਤਾ ਨੂੰ ਸੱਚ ਦਾ ਸ਼ੀਸ਼ਾ ਵਿਖਾਇਆ। ਖਾਲਸੋ ਬੇਕੀਨਾ ਗੁਰੂ ਗੋਬਿੰਦ ਸਿੰਘ ਭਾਈ ਨੰਦ ਲਾਲ ਜੀ ਕਹਿੰਦੇ ਇਹ ਸੱਚ ਹੈ ਕਿ ਗੁਰੂ ਗੋਬਿੰਦ ਸਿੰਘ ਖਾਲਸੋ ਦਾ ਅਰਥ ਹੈ ਪਵਿੱਤਰ। ਪਵਿੱਤਰ ਉਹ ਹੁੰਦਾ ਜੀ ਜਿਹਦਾ ਹਿਰਦਾ ਪਵਿੱਤਰ ਹੈ, ਜਿਹੜਾ ਅੰਦਰੋਂ ਪਵਿੱਤਰ ਹੈ, ਜਿਹੜਾ ਜੀਓ ਨਿਰਮਲ ਹੈ ਉਹ ਬਾਹਰੋਂ ਵੀ ਨਿਰਮਲ ਹੈ। ਜਿਹੜਾ ਜੀਓ ਨਿਰਮਲ ਹੈ ਨਾ ਉਹ ਬਾਹਰੋਂ ਵੀ ਨਿਰਮਲ ਹੈ। ਇੱਕ ਪਵਿੱਤਰ ਆਤਮਾ ਖਾਲਸੋ ਬੇਕੀਨਾ। ਬੇਕੀਨਾ ਫਾਰਸੀ ਵਿੱਚ ਕਹਿੰਦੇ ਨੇ ਜਿਹਦਾ ਕਿਸੇ ਨਾਲ ਕੋਈ ਵੈਰ ਨਾ ਹੋਵੇ। ਵੈਰ ਤੋਂ ਰਹਿਤ ਗੁਰੂ ਗੋਬਿੰਦ ਸਿੰਘ ਇੱਕ ਇਹੋ ਜਿਹੀ ਮਹਾਨ ਸ਼ਖਸੀਅਤ ਆਏ ਸੰਸਾਰ ਤੇ। ਭਾਈ ਨੰਦ ਲਾਲ ਜੀ ਲਿਖ ਰਹੇ ਨੇ ਕਿ ਗੁਰੂ ਗੋਬਿੰਦ ਸਿੰਘ ਪਵਿੱਤਰ ਆਤਮਾ, ਗੁਰੂ ਗੋਬਿੰਦ ਸਿੰਘ ਨਿਰਵੈਰ ਆਤਮਾ। ਹੱਕ ਹੱਕ ਅਗਾ ਅਗਾ ਦਾ ਅਰਥ ਹੁੰਦਾ ਜੀ ਭੇਤੀ, ਜਾਣਕਾਰ। ਭਾਈ ਨੰਦ ਲਾਲ ਜੀ ਕਹਿੰਦੇ ਇਹ ਸੱਚ ਹੈ ਕਿ ਗੁਰੂ ਗੋਬਿੰਦ ਸਿੰਘ ਪਰਮਾਤਮਾ ਦੇ ਜਾਣਕਾਰ, ਪਰਮਾਤਮਾ ਦੇ ਭੇਤੀ। ਇਸ ਤੋਂ ਵੱਧ ਕੀ ਜਾਣਕਾਰੀ ਹੋ ਸਕਦੀ ਹੈ ਜੀ। ਸਾਰਾ ਕੁਝ ਵਾਰ ਕੇ ਕਹਿ ਰਹੇ ਨੇ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ। ਤੁਧ ਬਿਨ ਰੋਗ ਰਜਾਈਆਂ ਦਾ ਓਢਣ, ਨਾਗ ਨਿਵਾਸਾਂ ਦੇ ਰਹਿਣਾ। ਯਾਰੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜੀਆਂ ਦਾ ਰਹਿਣਾ। ਸੂਲ ਸਰਾਹੀ ਖੰਜਰ ਪਿਆਲਾ, ਵਿੰਨ ਕਸਾਈਆਂ ਦਾ ਸਹਿਣਾ। ਯਾਰੇ ਦਾ ਸਾਨੂੰ ਸੱਥਰ ਚੰਗਾ, ਭੱਟ ਖੇੜੀਆਂ ਦਾ ਰਹਿਣਾ। ਹੱਕ ਹੱਕ ਅਗਾ ਪਰਮਾਤਮਾ ਦੇ ਭੇਤੀ ਗੁਰੂ ਗੋਬਿੰਦ ਸਿੰਘ ਸ਼ਾਹੇ ਸ਼ਹਿਨਸ਼ਾਹ। ਸਾਧ ਸੰਗਤ ਜੀ ਸ਼ਹਿਨਸ਼ਾਹ ਉਹਨੂੰ ਕਹਿੰਦੇ ਨੇ ਜਿਹਦਾ ਆਪਣਾ ਰਾਜ ਹੋਵੇ, ਆਪਣਾ ਕਾਨੂੰਨ ਹੋਵੇ, ਆਪਣੀ ਕਰੰਸੀ ਹੋਵੇ, ਆਪਣਾ ਝੰਡਾ ਹੋਵੇ। ਰਾਜ ਦੀਆਂ ਹੱਦਾਂ ਹੁੰਦੀਆਂ ਨੇ। ਇੱਕ ਰਾਜ ਦਾ ਕਾਨੂੰਨ ਦੂਸਰੇ ਰਾਜ ਵਿੱਚ ਨਹੀਂ ਚੱਲਦਾ, ਇੱਕ ਰਾਜ ਦਾ ਝੰਡਾ ਦੂਸਰੇ ਰਾਜ ਵਿੱਚ ਨਹੀਂ ਝੁਲਦਾ। ਉਹਦਾ ਵੱਖਰਾ ਝੰਡਾ ਹੁੰਦਾ ਹੈ, ਉਹ ਵੀ ਵੱਖਰੀ ਕਰੰਸੀ ਹੁੰਦੀ ਹੈ। ਬਈ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਾ ਧਰਤੀ ਦੇ ਕਿਸੇ 1 ਇੰਚ ਟੁਕੜੇ ਤੇ ਕਿਤੇ ਰਾਜ ਨਹੀਂ ਸੀ। ਪਰ ਭਾਈ ਨੰਦ ਲਾਲ ਜੀ ਗੁਰੂ ਗੋਬਿੰਦ ਸਿੰਘ ਨੂੰ ਸ਼ਾਹੀ ਸ਼ਹਿਨਸ਼ਾਹ ਲਿਖ ਰਹੇ ਨੇ। ਸ਼ਾਹੀ ਸ਼ਹਿਨਸ਼ਾਹ। ਮੈਂ ਇੱਕ ਬੇਨਤੀ ਕਰ ਰਿਹਾ, ਗੁਰੂ ਗੋਬਿੰਦ ਸਿੰਘ ਨੇ ਧਰਤੀ ਦੇ ਟੁਕੜੇ ਤੇ ਰਾਜ ਨਹੀਂ ਕੀਤਾ। ਗੁਰੂ ਗੋਬਿੰਦ ਸਿੰਘ ਮਨੁੱਖਤਾ ਦੇ ਦਿਲਾਂ ਤੇ ਰਾਜ ਕਰ ਰਹੇ। ਗੁਰੂ ਗੋਬਿੰਦ ਸਿੰਘ ਦਾ ਰਾਜ ਚੱਲ ਰਿਹਾ ਹੈ। ਨਾਨਕ ਰਾਜ ਚਲਾਇਆ ਸੱਚ ਕੋਟ 47 ਨੀਂਹ ਲੈ। ਜਿਹੜਾ ਗੁਰੂ ਨਾਨਕ ਨੇ ਸੱਚ ਦਾ ਰਾਜ ਚਲਾਇਆ ਇਹਦੀ ਨੀਂਹ ਬੜੀ ਤਾਕਤਵਰ ਹੈ। ਕਿਉਂ? ਕਿਉਂਕਿ ਇਹਦੀ ਨੀਂਹ ਸੱਚ ਤੇ ਖਲੋਤੀ ਹੈ। ਗੁਰੂ ਗੋਬਿੰਦ ਸਿੰਘ ਦਾ ਰਾਜ ਚੱਲ ਰਿਹਾ ਹੈ। ਰਾਜ ਦੀ ਨਿਸ਼ਾਨੀ ਹੁੰਦੀ ਹੈ ਝੰਡਾ। ਤੇ ਮਾਫ ਕਰਨਾ ਜੀ, ਇੱਕ ਰਾਜ ਦਾ, ਇੱਕ ਦੇਸ਼ ਦਾ ਝੰਡਾ ਦੂਜੇ ਦੇਸ਼ ਤੇ ਵੀ ਤਬਦੀਲ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਦਾ ਝੰਡਾ ਸਾਰੀ ਦੁਨੀਆ ਤੇ ਝੂਲ ਰਿਹਾ ਹੈ। ਕਦੇ ਰੰਗ ਤਬਦੀਲ ਨਹੀਂ ਹੋਇਆ, ਨਾ ਹੋਣਾ ਹੈ।